ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਤੁਹਾਡੀਆਂ ਲਿਖਤਾਂ ਦੇ ਉੱਪਰ ਜੋ ਤੁਹਾਡੇ ਵਿਚਾਰ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਅਸੀਂ ਆਪਣੇ ਵਿਊਅਰਸ ਦਾ ਹਮੇਸ਼ਾ ਹੀ ਸ਼ੁਕਰੀਆ ਅਦਾ ਕਰਦੇ ਹਾਂ ਉੱਥੇ ਸਾਨੂੰ ਇਸ ਗੱਲ ਦਾ ਫਖਰ ਔਰ ਮਾਣ ਵੀ ਹੈ। ਔਰ ਮੈਂ ਕਈ ਵਾਰ ਨੰਬਰ ਤਾਂ ਨਹੀਂ ਦੇਖਿਆ ਪਰ ਮੈਨੂੰ 2-3 ਲਿਖਤਾਂ ਆਈਆਂ ਕਿ ਜੀ ਮੁਬਾਰਕ, YouTube ਦੇ ਉੱਤੇ ਤੁਸੀਂ 90K ਤੁਹਾਡੇ ਸਬਸਕ੍ਰਾਈਬਰਸ ਦਾ ਨੰਬਰ ਹੈ। ਸੋ ਇਹ ਤੁਹਾਡੀ ਸਭ ਦੀ ਬਦੌਲਤ ਹੈ। ਤੁਸੀਂ ਸਾਨੂੰ ਲਿਖਦੇ ਵੀ ਹੋ ਔਰ ਤੁਹਾਡੀਆਂ ਲਿਖਤਾਂ ਨੇ ਔਰ ਤੁਹਾਡੀਆਂ ਵੈਲ ਵਿਸ਼ੇਸ ਨੇ ਸਾਨੂੰ ਹੌਸਲਾ ਵੀ ਦਿੱਤਾ ਔਰ ਅਸੀਂ ਪੇਸ਼ਕਦਮੀ ਵੀ ਕਰ ਰਹੇ ਹਾਂ। ਲਿਖਤਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੁੰਦੀ ਹੈ। ਹੁਣ ਜਿਹੜੀਆਂ ਸਾਨੂੰ ਡਾਇਰੈਕਟ ਵੀ ਆਉਂਦੀਆਂ ਨੇ SOS@TV84.tv ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਇਸ ਪ੍ਰੋਗਰਾਮ 'ਚ ਸ਼ਾਮਲ ਕਰ ਸਕੀਏ। ਪਰ ਜੇ ਸਾਡੀ ਕੋਈ ਨਹੀਂ ਵੀ ਕਰ ਸਕਦੇ ਤਾਂ ਸਾਨੂੰ ਤੁਸੀਂ ਮਾਫ ਕਰਨਾ, ਪਰ ਅਸੀਂ ਉਹਨੂੰ ਪੜ੍ਹਦੇ ਜ਼ਰੂਰ ਹਾਂ ਔਰ ਸਾਨੂੰ ਇਹ ਤੁਹਾਡੀ ਲਿਖਤ ਅਮੀਰ ਬਣਾਉਂਦੀ ਹੈ। ਇਸੇ ਤਰ੍ਹਾਂ ਫੇਸਬੁੱਕ ਤੇ ਕਿਉਂਕਿ ਹੁਣ ਮੈਸੇਜ ਤੁਸੀਂ ਨਹੀਂ ਲੈਂਦੇ, YouTube ਵਾਲੇ ਪੜ੍ਹਦੇ, ਉਹਨਾਂ ਨੇ ਵੀ ਸ਼ਿਕਾਇਤ ਕੀਤੀ ਹੈ। ਮੈਂ ਕਿਹਾ ਵੀ ਇਮੀਡੀਏਟ ਜਦੋਂ ਚੱਲ ਰਿਹਾ ਹੁੰਦਾ ਉਦੋਂ ਦਿੱਕਤ ਹੁੰਦੀ ਹੈ ਲੈਣ, ਪਰ ਅਸੀਂ ਇਹ ਕਰਾਂਗੇ ਕਿ ਉਹਨਾਂ ਚੋਂ ਇੱਕ ਤਾਂ ਚਲੋ ਗੁੱਡ, ਕੰਗ੍ਰੈਚੁਲੇਸ਼ਨਸ, ਥੈਂਕ ਯੂ ਉਹ ਨਹੀਂ, ਜਿਹਦੇ 'ਚ ਤੁਹਾਡਾ ਕੋਈ ਸਬਸਟੈਂਸ ਹੋਏਗਾ ਉਹਨੂੰ ਅਸੀਂ ਅਗਲੇ ਦਿਨ ਦੇ ਸ਼ੋਅ ਦੇ ਵਿੱਚ ਕਰ ਦਿਆਂਗੇ। ਔਰ ਸਾਨੂੰ ਇੱਕ ਲਿਖਤ ਅੱਜ ਹੀ ਆਸਿਤ ਮੀਰ ਜੀ ਦੀ ਲਾਹੌਰ ਤੋਂ ਆਈ ਹੈ, ਕਿਉਂਕਿ ਕਸ਼ਮੀਰ ਡੇ ਦੇ ਹਵਾਲੇ ਨਾਲ ਜਿਹੜੀ ਖਾਸ ਤੌਰ ਤੇ ਸਾਡੀ ਪ੍ਰੈਜੈਂਟੇਸ਼ਨ ਸੀ ਬਰੁਕਲਿਨ ਦੇ ਪ੍ਰੋਗਰਾਮ 'ਚ, ਉਹਨੂੰ ਕਾਫੀ ਪਸੰਦ ਕੀਤਾ ਗਿਆ। ਬਹੁਤ ਸਾਰਿਆਂ ਦੇ ਬੜੀਆਂ ਲੰਬੀਆਂ ਲਿਖਤਾਂ ਵੀ ਆਈਆਂ ਨੇ। ਔਰ ਇਸੇ ਤਰ੍ਹਾਂ ਜਿਹੜਾ ਪ੍ਰੋਗਰਾਮ 5 ਫਰਵਰੀ ਨੂੰ ਟੇਸਟ ਆਫ ਲਾਹੌਰ ਜੈਕਸਨ ਹਾਈਟ 'ਚ ਹੋਇਆ, ਉਹ ਅਸੀਂ ਕੱਲ੍ਹ ਯਾਨੀ ਕਿ ਸੈਚਰਡੇ ਉਸ ਨੂੰ ਚਲਾਵਾਂਗੇ। ਟਾਈਮਿੰਗ ਸ਼ਾਮ ਦਾ ਹੀ ਹੋਏਗਾ ਔਰ ਉਹ YouTube ਔਰ Facebook ਤੇ ਵੀ ਲਾਈਵ ਹੋਏਗਾ। ਸੋ ਇਹ ਸਾਨੂੰ ਲਿਖਤ ਜਿਹੜੀ ਆਸਿਤ ਮੀਰ ਜੀ ਦੀ ਲਾਹੌਰ ਤੋਂ ਆਈ ਹੈ, ਉਹਨਾਂ ਨੇ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਨਾਲ ਕਹੀ ਹੈ। ਸਤਿ ਸ਼੍ਰੀ ਅਕਾਲ ਜੀ। ਉਹਨਾਂ ਕਿਹਾ ਜੀ, ਫਸਟ ਟਾਈਮ ਵਾਚਿੰਗ ਯੂ ਐਂਡ ਲਿਸਨਿੰਗ ਯੂ, I found you on YouTube after Kartarpur Sahib opening. I feel sad to discover you so late. Sir, I am a student and remain busy, but it is always good to see you and hear you. ਕਿ ਤੁਹਾਨੂੰ ਕਰਤਾਰਪੁਰ ਕੋਰੀਡੋਰ ਦਾ ਜਦੋਂ ਓਪਨਿੰਗ ਸੀ ਉਦੋਂ ਹੀ ਮੇਰੀ ਨਜ਼ਰ ਤੁਹਾਡੇ ਸ਼ੋਅ ਤੇ ਪਈ ਔਰ ਉਹਨਾਂ ਨੇ ਕਿਹਾ ਮੈਂ ਸਟੂਡੈਂਟ ਹੈ, ਬਿਜ਼ੀ ਹੈ, ਪਰ ਮੈਨੂੰ ਹਮੇਸ਼ਾ ਹੀ ਤੁਹਾਨੂੰ ਸੁਣਨਾ ਔਰ ਦੇਖਣਾ ਚੰਗਾ ਲੱਗਦਾ ਹੈ। You are an amazing intellectual and a very magnanimous person. I like your impartiality and bold analysis with deep farsightedness and discernment. ਬਹੁਤ ਬਹੁਤ ਸ਼ੁਕਰੀਆ ਆਸਿਤ ਮੀਰ ਜੀ ਤੁਹਾਡੀ ਨਵਾਜ਼ਿਸ਼ ਵਾਲੇ ਸ਼ਬਦਾਂ ਦੇ ਲਈ। ਫਿਰ ਉਹਨਾਂ ਨੇ ਕਿਹਾ, ਸਰ as you pointed out, viewership of your show in Pakistan and especially in Punjab, as your channel is facing financial issues, I would say that your program must broadcast on mainstream Pakistani media. Our mainstream media must have your content running. Our local Punjabi channel should give you reasonable time and space. Our youth, especially students from colleges and universities, must watch your show in order to understand the core issue of Kashmir and Khalistan, venomous propaganda of Indian mainstream and social media, as well as similarities between Islam and Sikhism. So Asit Mir ji ne ye chahna pragtai hai ਕਿ ਪਾਕਿਸਤਾਨ ਦੇ ਮੇਨ ਮੀਡੀਆ 'ਚ ਪੰਜਾਬੀ ਚੈਨਲਸ ਦੇ ਉੱਤੇ ਵੀ ਇਸ TV84 ਨੂੰ ਜਿਹੜਾ ਸਪੇਸ ਮਿਲਣਾ ਚਾਹੀਦਾ। ਦੇਖੋ, ਅਸੀਂ ਤਾਂ ਓਪਨ ਹੈ, ਕਿਸੇ ਵੀ ਇਸ ਕਿਸਮ ਦਾ ਜੇ ਕੋਈ ਹੁੰਦਾ ਅਸੀਂ ਇੱਥੇ ਵੀ ਜਿੰਨਿਆਂ ਨਾਲ ਸਾਡਾ ਥੋੜ੍ਹਾ ਬਹੁਤ ਸੰਪਰਕ ਹੈ, ਜੇ ਉਹਨਾਂ ਨੇ ਕਿਹਾ ਅਸੀਂ ਕਿਹਾ ਜੀ ਅਸੀਂ ਹਾਜ਼ਰ ਹੈ, ਕਿਉਂਕਿ ਲੇਕਿਨ ਮੈਨੂੰ ਲੱਗਦਾ ਹੈ ਕਿ ਵੀ ਬਹੁਤ ਵਾਰ ਗੱਲਾਂ 'ਚ ਹੀ ਰਹਿ ਜਾਂਦੀਆਂ ਨੇ ਔਰ ਇਸ 'ਚ ਸਾਨੂੰ ਅਜੇ ਤੱਕ ਕੋਈ ਕਿਸੇ ਨੇ ਬਾਂਹ ਫੜਾਈ ਨਹੀਂ ਹੈ। ਲੇਕਿਨ ਅਸੀਂ ਓਪਨ ਹੈ, ਕੋਈ ਸਾਡਾ ਕਿਸੇ ਹੋਰ ਦਾ ਕਾਪੀਰਾਈਟ ਨਹੀਂ ਹੈ। ਇਸ ਨੂੰ ਇਹ ਇੱਕ ਦੋ ਕੌਮਾਂ ਦੀ ਸਾਂਝ ਦਾ ਮਿਸ਼ਨ ਹੈ, ਕਸ਼ਮੀਰ ਖਾਲਿਸਤਾਨ ਦੀ ਸਾਂਝ ਦੀ ਗੱਲ ਹੈ ਔਰ ਸਾਡੀ ਸਾਂਝੀ ਹਿਸਟਰੀ, ਸਾਂਝੀ ਤਹਿਜ਼ੀਬ ਔਰ ਉਸ ਸਾਂਝਾ ਦੁਸ਼ਮਣ ਭਾਰਤੀ ਹਕੂਮਤ ਉਸ ਦੇ ਖਿਲਾਫ ਹੈ। ਔਰ ਜਿੱਥੇ ਵੀ ਇਹ ਮੈਸੇਜ ਪਹੁੰਚਦਾ ਹੈ ਮੈਂ ਸਮਝਦਾ ਇਹ ਸਾਰਿਆਂ ਦੇ ਲਈ ਫਾਇਦੇਮੰਦ ਹੈ। Since you are a very powerful and soul-catching voice of current time, your community should understand your narrative
about unity and togetherness for an independent Khalistan movement, but it is unfortunate that Sikhs in India are divided on religious grounds and political basis. In fact, they are paid workers and in my opinion they have been damaging Khalistan movement. ਇਸ ਨੂੰ ਮੈਂ ਆਪਣੇ ਪਹਿਲੇ ਸੈਗਮੈਂਟ 'ਚ ਵੀ ਲਿਆ, ਇਸੇ ਗੱਲ ਇਹ ਗੱਲ ਵੀ ਮੇਰੇ ਮਾਈਂਡ 'ਚ ਸੀ ਕਿ ਬਹੁਤ ਵਾਰ ਵੰਡੇ ਜਾਂਦੇ ਨੇ। ਜਿਹੜੀ ਹਕੂਮਤ ਜ਼ਾਹਰ ਹੈ ਜਿੱਥੇ ਪੋਲੀਟੀਕਲ ਪਾਰਟੀ ਸਿਸਟਮ ਹੈ ਉੱਥੇ ਉਹਨਾਂ ਦੇ ਲਈ ਸੌਖਾ ਹੈ ਇੱਕ ਨੂੰ ਦੂਜੇ ਦੇ ਖਿਲਾਫ ਧਾਰਮਿਕ ਤੌਰ ਦੇ ਉੱਤੇ ਵੀ ਜਿੰਨੇ ਡੇਰੇ ਸੌਦਾ ਸਾਧ ਔਰ ਇਹ ਉਹ ਖੜੇ ਕੀਤੇ ਹਕੂਮਤ ਨੇ ਕੀਤੇ ਨੇ। ਜੈਨੂਇਨ ਡਿਫਰੈਂਸਿਸ ਵੀ ਹੁੰਦੇ ਨੇ ਪਰ ਇਹ ਜਿਵੇਂ ਇਸਲਾਮਿਕ ਮੁਲਕ ਜੇ ਦੁਨੀਆ ਦੇ ਦੇਖੋ ਤੇ ਉਹ ਬਹੁਤ ਸਾਰੇ ਪੌਨ ਬਣੇ ਹੋਏ ਨੇ, ਕਠਪੁਤਲੀਆਂ ਨੇ ਇਹਨਾਂ ਪੱਛਮੀ ਤਾਕਤਾਂ ਦੇ ਹੱਥਾਂ 'ਚ। ਇਹੀ ਹਾਲ ਉੱਥੇ ਬੈਠੇ ਜਿਹੜੇ ਸਿੱਖ ਨੇ ਬਾਹਰ ਵੀ ਉਹ ਕੋਸ਼ਿਸ਼ ਕਰ ਰਹੇ ਨੇ ਇਨਫਿਲਟਰੇਟ ਕਰਨ ਦੀ, ਪਰ ਜਿਹਨੂੰ ਖੜਾ ਕਰਦੇ ਨੇ ਉਹ ਬਹੁਤ ਜਲਦੀ ਉਸ ਦਾ ਜਿਹੜਾ ਜਲੂਸ ਸੇ ਕੱਢ ਦਿੰਦੇ ਨੇ। ਪਰ ਉੱਥੇ ਬਹੁਤਿਆਂ ਦਾ ਕੰਟਰੋਲ ਨਹੀਂ ਹੈ ਜੋ ਉੱਥੇ ਕਰ ਰਹੇ ਨੇ ਬਹੁਤਿਆਂ ਦੇ ਉੱਤੇ। ਸੋ ਉੱਥੇ ਔਰ ਮੀਡੀਆ ਉਹਨਾਂ ਦੇ ਕੋਲ ਹੈ, ਜਿਹਨੂੰ ਮਰਜੀ ਮਨਜਿੰਦਰ ਸਿਰਸਾ, ਬਾਦਲ, ਉਹ ਜਿਨ੍ਹਾਂ ਨੂੰ ਉਹਨਾਂ ਨੇ ਕੁਰਸੀਆਂ ਵੀ ਦਿੱਤੀਆਂ ਹੋਈਆਂ ਨੇ ਜਿਹੜੇ ਰੈਂਟਾ ਸਿੱਖ ਨੇ। ਸੋ ਮੈਂ ਸਮਝਦਾ ਕਿ ਵੀ ਇਹ ਉਹਨਾਂ ਦੇ ਕੰਟਰੋਲ 'ਚ ਹੀ ਨੇ। ਫਿਰ ਉਹਨਾਂ ਨੇ ਜ਼ਿਕਰ ਕੀਤਾ ਦੇ ਬਲਾਈਂਡਲੀ ਕ੍ਰਿਟਿਸਾਈਜ਼ ਦ ਨਨਕਾਣਾ ਸਾਹਿਬ ਇਨਸੀਡੈਂਟ ਵਿਚ ਵਾਜ਼ ਐਨ ਇੰਡੀਵਿਜੂਅਲ ਯੂਨਾਈਟਿਕ ਅਪਰੋਚ without thinking the goodwill gesture of Pakistan government. Sorry to say, but the reality is that your own Sikh community doesn't want Pakistan's help taking Khalistan back. ਇੱਥੇ ਮੈਂ ਆਸਿਫ ਮੀਰ ਜੀ ਜਿਹੜਾ ਉਹ ਤੁਹਾਡੇ ਨਾਲ ਥੋੜਾ ਡਿਸਐਗਰੀ ਕਰਦਾ ਜੀ। ਮੈਂ ਸਮਝਦਾ ਵੀ ਅਜੇ ਤੱਕ ਕੋਈ ਇਹ ਨਹੀਂ ਹੈ ਵੀ ਪਾਕਿਸਤਾਨ ਦੀ ਹਕੂਮਤ ਦੇ ਲੈਵਲ ਤੇ ਕੋਈ ਖਾਲਿਸਤਾਨ ਦੀ ਹੈਲਪ ਦੀ ਗੱਲ ਹੋਈ ਔਰ ਉਹਨਾਂ ਨੇ ਡਿਨਾਈ ਕੀਤਾ। ਪਰ ਜਿਹੜੀ ਤੁਹਾਡੀ ਸਪਿਰਿਟ ਹੈ ਕਿ ਵੀ ਜਿਹੜੇ ਉੱਥੇ ਬੈਠੇ ਸਿੱਖ ਨੇ ਉਹਨਾਂ ਨੂੰ ਤਾਂ ਉਹਨਾਂ ਨੇ ਇੱਕ ਕਿਸਮ ਦਾ ਹੌਸਟੇਜ ਬਣਾਇਆ ਹੋਇਆ। ਸੋ ਉਹ ਇੱਕ ਬੜੀ ਚੰਗੇ ਢੰਗ ਨਾਲ ਇੱਕ ਪਾਕਿਸਤਾਨੀ ਜਿਹੜੇ ਇਨਸਾਈਡਰ ਸੀ ਉਹਨਾਂ ਨੇ ਕਿਹਾ ਜੀ ਉਹੀ ਲੋਕ ਜਦੋਂ ਵਾਘਾ ਟੱਪ ਕੇ ਇੱਧਰ ਆਉਂਦੇ ਨੇ ਸਾਡੇ ਨਾਲ ਬੈਠਦੇ ਨੇ ਤਾਂ ਉਹਨਾਂ ਦੀ ਗੱਲ ਹੋਰ ਹੁੰਦੀ ਹੈ, ਜੋ ਹੀ ਵਾਘਾ ਲੰਘਦੇ ਨੇ ਤਾਂ ਫਿਰ ਉਹਨਾਂ ਤੋਂ ਕਿਸ ਕਿਸਮ ਦੇ ਬਿਆਨ ਦਵਾਏ ਜਾਂਦੇ ਨੇ। ਮੈਂ ਕਿਹਾ ਜੀ ਇੱਥੇ ਆ ਕੇ ਉਹ ਮਹਿਸੂਸ ਕਰਦੇ ਨੇ ਕਿ ਉਹ ਜੰਗਲ ਦੇ ਸ਼ੇਰ ਨੇ, ਉੱਥੇ ਵਾਪਸ ਜਾ ਕੇ ਉਹਨਾਂ ਨੂੰ ਫਿਰ ਲੱਗਦਾ ਵੀ ਮਦਾਰੀ ਬੈਠਾ ਲੈ ਕੇ ਉਹ ਛਾਂਟਾ ਹੱਥ ਦੇ ਵਿੱਚ ਔਰ ਉਹ ਉਵੇਂ ਦਾ ਬੋਲਣ ਲੱਗ ਜਾਂਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ, ਅਸੀਂ ਹੋਪ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਜਿਵੇਂ ਸਾਡੇ ਓਹਾਇਓ ਤੋਂ ਇੱਕ ਵੀਰ ਦੀ 2 ਦਿਨ ਪਹਿਲਾਂ ਕਾਲ ਆਈ, ਉਹਨਾਂ ਨੇ ਕਸ਼ਮੀਰ ਸੋਲੀਡੈਰਿਟੀ ਡੇ ਵਾਲਾ ਦੇਖਿਆ ਸੀ ਪ੍ਰੋਗਰਾਮ ਔਰ ਉਹ ਕਹਿਣ ਲੱਗੇ ਕਿ ਜੀ ਹੁਣ ਜਿੰਨੀ ਗੁੱਡਵਿਲ ਹੈ ਔਰ ਖਾਸ ਤੌਰ ਤੇ ਕਰਨਲ ਮਲਿਕ ਜਿਨ੍ਹਾਂ ਨੇ ਕਿਹਾ ਸੀ ਕਿ ਭਾਈ ਸਟ੍ਰੈਟੇਜੀਕਲੀ ਵੀ ਸਾਨੂੰ ਇਹ ਸਮਝ ਆਈ ਕਿ ਖਾਲਿਸਤਾਨ ਪਾਕਿਸਤਾਨ ਦੇ ਲਈ ਬਹੁਤ ਇੰਪੋਰਟੈਂਟ ਹੈ। ਉਹ ਕਹਿੰਦੇ ਜੀ ਹੁਣ ਉਹ ਮੰਨਦੇ ਨੇ ਤੇ ਹੁਣ ਤੁਸੀਂ ਗੱਲਬਾਤ ਕਰੋ ਵੀ ਪਾਕਿਸਤਾਨ 'ਚ ਕੋਈ ਥੋੜੀ ਬਹੁਤ ਥਾਂ ਜਿਹੜੀ ਹੈ ਸਿੱਖਾਂ ਦੇ ਲਈ ਕ੍ਰੀਏਟ ਕਰਨ। ਮੈਂ ਕਿਹਾ ਜੀ ਅਜੇ ਧਾਰਮਿਕ ਮੁੱਦੇ ਦੇ ਉੱਤੇ ਹੀ ਪਾਕਿਸਤਾਨ ਨੇ ਜਿਵੇਂ ਕਰਤਾਰਪੁਰ ਕੋਰੀਡੋਰ ਦਾ ਮੂਵ ਕੀਤਾ, ਇਹੀ ਇੱਕ ਬਿਗਨਿੰਗ ਹੈ। ਆਉਣ ਵਾਲੇ ਪੀਰੀਅਡ 'ਚ ਜਿਉਂ-ਜਿਉਂ ਭਾਰਤ ਦੀਆਂ ਨੀਤੀਆਂ ਕਸ਼ਮੀਰ ਔਰ ਭਾਰਤ 'ਚ ਮੁਸਲਮਾਨ ਵਿਰੋਧੀ ਔਰ ਹੋਰ ਜ਼ੁਲਮਾਂ ਵਾਲੀਆਂ ਹੋਣਗੀਆਂ, ਮੇ ਵੀ ਆਉਣ ਵਾਲੇ ਪੀਰੀਅਡ 'ਚ ਪਾਕਿਸਤਾਨ ਦੀ ਹਕੂਮਤ ਪੋਲੀਟੀਕਲੀ ਖਾਲਿਸਤਾਨ ਦੀ ਲਹਿਰ ਨੂੰ ਸਪੋਰਟ ਕਰਨ ਦਾ ਹੌਸਲਾ ਦਿਖਾ ਸਕੇ। ਪਰ ਮੈਂ ਕਿਹਾ ਵੀ ਇਸ ਸਟੇਜ ਤੇ ਉਹ ਕੋਈ ਵੀ ਐਸਾ ਮੌਕਾ ਇੰਡੀਆ ਨੂੰ ਨਹੀਂ, ਹਾਲਾਂਕਿ ਆਲਰੇਡੀ ਇੰਡੀਆ ਨੇ ਤਾਂ ਵਨ ਆਫਟਰ ਦਾ ਅਦਰ ਐਕਟ ਆਫ ਵਾਰ ਕੀਤੇ ਨੇ, ਬਾਲਾਕੋਟ 'ਚ ਜਾ ਪਹੁੰਚੇ ਜੋ ਕਸ਼ਮੀਰ ਦੇ ਨਾਲ ਕੀਤਾ। ਪਰ ਮੈਂ ਉਹਨਾਂ ਨੂੰ ਮੈਂ ਕਹਿ ਰਿਹਾ ਸੀ ਸਰ ਸਾਹਿਬ ਨੂੰ ਜਿਹੜਾ ਨੇ ਕਾਲ ਕੀਤਾ ਕਿ ਜੀ ਅਜੇ ਜਿਹੜੀ ਇਹ ਲਾਈਨ ਆਫ ਕੌਸ਼ਨ ਹੈ। ਫਿਰ ਉਹ ਕਹਿੰਦੇ ਨੇ ਆਈ ਵਾਜ਼ ਹੈਪੀ ਐਂਡ ਸਰਪ੍ਰਾਈਜ਼ਡ ਟੂ ਸੀ Shaheen Bagh protest video where Sikh farmers, young and old men and women from Punjab joined Shaheen Bagh against CAA, NRC and NPR holding Urdu written banners and flags say, we won't allow second partition on religious basis. Muslims are our brothers and sisters. Who is illegal here? Who is traitor here? And so on and so forth. Why I was surprised? Because they were so innocent, especially old ladies like my Daddy Amma and Nani Amma, so pretty, so innocent. Common people like us, despite being terrorized by Delhi police and BSF, who didn't allow them to go to Shaheen Bagh, means showing such deep-rooted solidarity with Muslims that really dearth in this time. May Allah bless and protect them all. Ameen. May Allah bless you, Dr. Sahab. Good health and long life. Ameen. Asif Mir. So nice. ਉਹਨਾਂ ਨੇ ਸ਼ਾਹੀਨ ਬਾਗ ਜਿਹੜਾ ਇੱਕ ਜਥਾ ਇੱਕ ਤਾਂ ਪਹਿਲਾਂ ਗਿਆ ਸੀ 300 ਤੋਂ ਜ਼ਿਆਦਾ ਜਿਨ੍ਹਾਂ ਨੇ ਲੰਗਰ ਲਾਇਆ, ਹੁਣ 4-5 ਦਿਨ ਪਹਿਲਾਂ ਇੱਕ ਸਿੱਖ ਬੀਬੀਆਂ ਬੱਚਿਆਂ ਬਜ਼ੁਰਗਾਂ ਦਾ ਜਥਾ
ਜਿਹੜਾ ਉੱਥੇ ਗੁਰਦੁਆਰਾ ਬਾਲਾ ਸਾਹਿਬ ਰੁਕਿਆ, ਕਿਉਂਕਿ ਪੁਲਿਸ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਸ਼ਾਹੀਨ ਬਾਗ। ਅਗਲੀ ਸਵੇਰ ਉਹ ਪਹੁੰਚੇ। ਸੋ ਉਹਨਾਂ ਬੈਨਰਸ ਦੀ ਗੱਲ ਕਰ ਰਹੇ ਨੇ। ਇਹ ਪੰਜਾਬ ਤੋਂ ਆਇਆ ਜਥਾ ਸੀ, ਔਰ ਮੈਂ ਸਮਝਦਾ ਵੀ ਇੱਕ ਪਾਸੇ ਜਿੱਥੇ ਉਹਨਾਂ ਦਾ ਅੱਜ ਹੀ ਜਿਹੜਾ ਉਹ ਗਿਰੀਰਾਜ ਮਿਨਿਸਟਰ ਹੈ, ਉਹਨੇ ਕਿਹਾ ਸ਼ਾਹੀਨ ਬਾਗ 'ਚ ਸੁਸਾਈਡ ਬੰਬਰ ਤਿਆਰ ਹੋ ਰਹੇ ਨੇ। ਸੋ ਜਿੱਥੇ ਇਸ ਕਿਸਮ ਦੀ ਨਫ਼ਰਤ, ਅਮਿਤ ਸ਼ਾਹ ਨੇ ਕਿਹਾ ਸ਼ਾਹੀਨ ਬਾਗ ਵਰਸਸ ਭਾਰਤ ਮਾਤਾ ਕੇ ਪੁੱਤਰ, ਤੇ ਸਿੱਖਾਂ ਦਾ ਉੱਥੇ ਜਾ ਕੇ ਖਲੋਣਾ, ਬਹਿਣਾ, ਸੋਲੀਡੈਰਿਟੀ, ਇਹ ਸੱਚਮੁੱਚ ਹੀ ਜਿਵੇਂ ਆਸਿਫ ਜੀ ਤੁਸੀਂ ਕਿਹਾ ਇੱਕ ਐਕਟ ਆਫ ਬਰੇਵਰੀ ਵੀ ਹੈ, ਔਰ ਇਹ ਹਿਸਟਰੀ ਕ੍ਰੀਏਸ਼ਨ ਵੀ ਹੈ। ਜਦੋਂ ਕੋਈ ਮੁਸੀਬਤ ਵੇਲੇ ਤੁਹਾਡੇ ਨਾਲ ਆ ਕੇ ਖਲੋਂਦਾ, ਖੁਸ਼ੀ ਵੇਲੇ ਤਾਂ ਸਾਰੇ ਹੀ ਆ ਜਾਂਦੇ ਨੇ। ਔਰ ਜਿਵੇਂ ਉਹ ਅੰਗਰੇਜ਼ੀ 'ਚ ਵੀ ਕਹਿੰਦੇ ਨੇ ਕਿ ਭਾਈ ਇਨ ਦਾ ਟਾਈਮ ਆਫ ਪ੍ਰੋਸਪੈਰਿਟੀ ਫਰੈਂਡਸ ਵਿਲ ਬੀ 20, ਇਨ ਦਾ ਟਾਈਮ ਆਫ ਐਡਵਰਸਿਟੀ no one in 20। ਔਰ ਉਰਦੂ 'ਚ ਕਹਿੰਦੇ ਨੇ ਬੰਤੀ ਕੇ ਹੈ ਯਾਰ ਵਿਗੜਿਆ ਕਾ ਕੋਈ ਨਹੀਂ। ਸੋ ਇਸ ਵੇਲੇ ਇੱਕ ਦੂਜੇ ਦੇ ਨਾਲ ਸਾਡਾ ਖਲੋਣਾ, ਕਸ਼ਮੀਰੀਆਂ ਦਾ ਮੁੱਦਾ ਹੋਏ, ਦੂਜਾ ਇਹ ਸਾਡੇ ਉਹ ਬੌਂਡਸ ਨੂੰ ਹੀ ਸਟਰੈਂਥਨ ਕਰ ਰਿਹਾ ਹੈ, ਜਿਹੜੀ ਸਾਂਝ ਸਾਡੀ ਤੌਹੀਦ ਦੀ ਔਰ ਕਾਮਨਨੈਸ ਦੀ ਬਾਬਾ ਨਾਨਕ ਨੇ ਰੱਖੀ ਹੋਈ ਹੈ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੇਰਾ ਖਿਆਲ ਹੈ ਵੀ ਵਕਤ ਮੈਂ ਦੇਖਦੇ ਹਾਂ। ਬਿਲਕੁਲ ਜੀ। ਅਲੀ ਰਾਣਾ ਮਦਸਰੀ ਸਾਹਿਬ ਲਿਖਦੇ ਨੇ ਲਵ ਯੂ ਸਰ, ਲਵ ਯੂ ਡਾਕਟਰ ਸਾਹਿਬ ਜੀ। ਉਹਨਾਂ ਨੇ ਕਿਹਾ ਤੁਹਾਨੂੰ, ਫਿਰ ਉਹਨਾਂ ਦਾ ਮੈਸੇਜ ਆਇਆ ਕਿ ਉਮਦਾ ਨਿਊਜ਼, ਫਿਰ ਉਹਨਾਂ ਲਿਖਿਆ ਪਾਕਿਸਤਾਨੀ, ਫਿਰ ਉਹਨਾਂ ਲਿਖਿਆ ਬਟ ਮੇਰਾ ਉਹਨਾਂ ਨੇ ਕਿਹਾ ਕਿ ਫੇਵਰੇਟ ਹੈਗਾ ਸ਼ੋ TV84। ਐਂਡ ਅਰਸ਼ਦ ਰਾਜਾ ਲਿਖਦੇ ਹਨ ਡਾਕਟਰ ਸਾਹਿਬ ਐਂਡ ਨੀਲਮ ਕੌਰ ਸਦਾ ਖੁਸ਼ ਰਹੋ, ਥੈਂਕ ਯੂ ਸੋ ਮਚ। ਐਂਡ ਬਲਵਿੰਦਰ ਸਿੰਘ ਜੀ ਕਹਿੰਦੇ ਨੇ ਸਿੰਘ ਸਾਹਿਬ ਜੀ ਸੁਰਜੀਤ ਸਿੰਘ ਬਰਨਾਲੇ ਨੂੰ ਵੀ ਇਹਨਾਂ ਹਿੰਦੂ ਤਵੀਆਂ ਨੇ ਉਸਦੇ ਮਰ ਤੱਕ ਉਸ ਕਮੀਨੇ ਨੂੰ ਰਾਜਪਾਲ ਲਈ ਰੱਖਿਆ। ਨਹੀਂ, ਇਸ ਲਾਈਨ ਦੇ ਵਿੱਚ ਤਾਂ ਮੈਂ, ਕਿਉਂਕਿ ਵਕਤ ਵੀ ਉਨਾ ਕੁ ਹੁੰਦਾ ਹੈ, ਗਿਆਨੀ ਜ਼ੈਲ ਸਿੰਘ ਜੂਨ 84 ਦੇ ਹਮਲੇ ਵੇਲੇ ਪ੍ਰੈਜ਼ੀਡੈਂਟ ਨੂੰ ਬਣਾਇਆ ਹੋਇਆ ਸੀ। ਬੂਟਾ ਸਿੰਘ ਵਰਗੇ ਲੋਕ ਪੰਜਾਬ ਦੇ ਵਿੱਚ ਸਿੱਖ ਚਿਹਰੇ, ਔਰ ਲਗਾਤਾਰ ਇਹ ਬਾਦਲ, ਅਮਰਿੰਦਰ ਸਾਰੇ ਉਸ ਟ੍ਰੇਟਰ ਕੈਟੇਗਰੀ 'ਚ ਹੀ ਨੇ ਜਿਹੜੇ ਉਸ ਬੈਨੇਡਿਕਟ ਅਰਨੋਲਡ ਵਾਂਗ ਆਪਣੇ ਲੋਕਾਂ ਦੇ ਨਾਲ ਗਦਾਰੀ ਕਰ ਰਹੇ ਨੇ। ਔਰ ਇਸੇ ਤਰ੍ਹਾਂ ਈਵਨ ਜਦੋਂ ਐਮਰਜੈਂਸੀ ਲਾਈ, ਫਖਰੁਦੀਨ ਅਲੀ ਅਹਿਮਦ ਪ੍ਰੈਜ਼ੀਡੈਂਟ ਸੀ, ਉਹਨੂੰ ਵੀ ਵਰਤਿਆ, ਬਾਅਦ ਉਹਦੀ ਮੌਤ ਵੀ ਸ਼ੱਕੀ ਹਾਲਾਤ ਹੋਈ। ਅੱਜ ਵੀ ਕੋਈ ਨਕਵੀ ਹੋਏ, ਉਹ ਆਰਿਫ ਮੁਹੰਮਦ ਕੇਰਲਾ ਦਾ ਗਵਰਨਰ ਖੜਾ ਕੀਤਾ, ਉਹ ਸੀਏ ਦੇ ਹੱਕ 'ਚ ਕਰ ਰਿਹਾ ਔਰ ਮੁਸਲਮਾਨਾਂ ਦੇ ਖਿਲਾਫ ਬੋਲ ਰਿਹਾ। ਸੋ ਇਹ ਪੁਰਾਣਾ ਜਿਹੜਾ ਰਿਹਾ ਹਰ ਇੱਕ ਦਾ ਵੀ ਤੁਸੀਂ ਕੁਹਾੜੀ ਦਾ ਦਸਤਾ ਬਣਾਣਾ ਤੇ ਬਣਨ ਨੂੰ ਵੀ ਤਿਆਰ ਹੋਣ ਵਾਲੇ ਮੌਜੂਦ ਰਹਿੰਦੇ ਨੇ। ਬਿਲਕੁਲ। ਫਿਰ ਦੁਬਾਰਾ ਲਿਖਦੇ ਨੇ ਖਾਲਸਾ ਜੀ ਤੁਸੀਂ ਵੇਖ ਲੈਣਾ, ਇਸਨੇ ਵੀ ਇਹਨਾਂ ਹਿੰਦੂ ਤਵੀਆਂ ਦੀ ਬੋਲੀ ਬੋਲਣੀ ਹੈ, ਇਹ ਤਾਂ ਚੱਲੇ ਹੋਏ ਕਾਰਤੂਸ ਨੇ ਜੀ। ਸੋ ਰਾਜਾ ਤਨਵੀਰ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਪਾਕਿस्तानी टू दिल जान सिख ब्रदर्स कौम पर कुर्बान करने के लिए तैयार है, मगर कुछ गद्दार मीडिया और कुछ गद्दार सिख मुस्लिम्स नहीं चाहते कि कश्मीरीज और लिखा है मुस्लिम और सिख की दोस्ती हो, खालिस्तान जिंदाबाद लव उन्होंने लिखा। हाँ जी, नहीं बिल्कुल ठीक है। दुश्मन क्यों चाहेगा, ਜਿਹੜਾ ਸਾਨੂੰ ਲੱਗਦਾ ਹੈ ਸਾਡੀ ਸਟਰੈਂਥ ਹੈ, ਦੁਸ਼ਮਣ ਵੀ ਸਮਝਦਾ ਵੀ ਇਹਦੇ ਤੇ ਵਾਰ ਕੀਤਾ ਜਾਏ। ਜੀ ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 23 ਅਕਤੂਬਰ 1947 ਦਾ ਇਤਿਹਾਸ ਜੋ ਇਤਿਹਾਸ ਵਿੱਚ ਨਹੀਂ ਹੈ ਉਸ ਬਾਰੇ ਦੱਸੋ। ਮੈਂ ਸੁਖਪ੍ਰੀਤ ਸਿੰਘ ਉਦੋਂ ਕੋ ਤੂੰ ਸੁਣਿਆ ਹੈ। ਦੇਖੋ ਬਹੁਤ ਸਾਰੀਆਂ ਚੀਜ਼ਾਂ ਹੁਣ ਅਸੀਂ ਚਾਹੁੰਦੇ ਹਾਂ ਵੀ ਇਤਿਹਾਸ ਦਾ ਸੈਕਸ਼ਨ ਸ਼ੁਰੂ ਕਰ ਸਕੀਏ, ਪਰ 1.5 ਘੰਟੇ 'ਚ ਉਨਾ ਕੀ ਹੁੰਦਾ ਹੈ। ਸਾਡੇ ਲਈ ਇਹ ਹੈ ਕਿ ਜਿਹੜਾ ਪੋਲੀਟੀਕਲ ਤਬਸਰੇ ਨੇ ਉਹ ਜ਼ਰੂਰੀ ਨੇ, ਇਤਿਹਾਸ ਦੇ ਤਾਂ ਹੋਰ ਵੀ ਸੋਮੇ ਨੇ ਜਿਨ੍ਹਾਂ ਰਾਹੀਂ ਗੱਲ ਪਹੁੰਚਦੀ ਹੈ, ਪਰ ਅਸੀਂ ਜ਼ਰੂਰ ਵਿਚਾਰ ਕਰ ਰਹੇ ਹਾਂ ਵੀ ਕੋਈ ਨਾ ਕੋਈ ਹਿਸਟਰੀ ਸੈਗਮੈਂਟ ਰੈਗੂਲਰ ਬੇਸਿਸ ਤੇ ਜੀ। ਸੀਕਿੰਗ ਟਰੂਥ ਦੀ ਆਈਡੀ ਤੋਂ ਸਾਨੂੰ ਮੈਸੇਜ ਕਰਨੇ ਕੇ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਸਤਿ ਸ਼੍ਰੀ ਅਕਾਲ ਐਂਡ ਅਸਲਾਮ ਵਾਲੇਕਮ। ਇਟਸ ਅ ਬੇਟ ਬਾਈ ਅਪਰੋਚਿੰਗ ਸਿੱਖ ਯੂ ਨੋ ਬਨੀਆ ਮੈਂਟੈਲਿਟੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅਪਾਇੰਟਿੰਗ ਲਿਖਿਆ ਜੀ, ਸੌਰੀ। ਸੋ ਫਿਰ ਸਾਡੇ ਕੋਲ ਮੈਸੇਜ ਹੈ ਮਨਿੰਦਰ ਸਿੰਘ ਬੁੱਟਰ ਜੀ ਦਾ, ਕਹਿੰਦੇ ਨੇ ਕਿ ਸਿੰਘ ਜੀ ਪੰਥ ਨੇ ਬਹੁਤ ਬੁਰੇ ਤੋਂ ਬੁਰੇ ਦਿਨ ਦੇਖੇ ਹਨ, ਪਰ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ। ਇੱਕ ਵੇਲੇ ਸਿੰਘ ਗਿਣਤੀ ਦੇ ਹੀ ਰਹਿ ਗਏ ਸੀ, ਪਰ ਪੰਥ ਅਕਾਲ ਪੁਰਖ ਦੇ ਪਾਣੇ ਵਿੱਚ ਰਹੇ। ਬਿਲਕੁਲ ਸਾਡਾ ਈਮਾਨ, ਗੁਰੂ ਦੇ ਉੱਤੇ ਭਰੋਸਾ, ਵਿਸ਼ਵਾਸ, ਸੱਚ ਦੀ ਜਿੱਤ, ਇਹ ਫੇਥ ਰਹਿਣਾ ਚਾਹੀਦਾ ਹੈ ਜੀ। ਗਿਣਤੀਆਂ ਮਿਣਤੀਆਂ ਦੇ ਨਾਲ ਸਿੱਖਾਂ ਨੇ ਕਦੇ ਇਤਿਹਾਸ ਨੂੰ ਨਹੀਂ ਵਾਚਿਆ, ਸੱਚ ਹੱਕ ਦੇ ਉੱਤੇ ਔਰ ਗੁਰੂ ਦੇ ਉੱਤੇ ਭਰੋਸਾ ਰੱਖ ਜੀ। ਪਾਕ डिफेंडर जी कहते हैं कि सलाम एंड सत श्री अकाल डॉक्टर साहब, आपके कुछ पुराने शोज देख रहा था, जब कोई खालिस्तान जिंदाबाद कहता है था
तो आप 2 से 3 बार जिंदाबाद कहते थे, उसे जारी रखें, अच्छा लगता है। खालिस्तान जिंदाबाद खालिस्तान जिंदाबाद 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 जी। सो फिर सारे को मैसेज है ताहिर दुग्गर जी का, कहते हैं कि डॉक्टर साहब खालिस्तान कश्मीर पाकिस्तान पाक आर्मी जिंदाबाद उन्होंने लिखा। फिर कुलदीप धामी लिखते ने अच्छा बंदा बड़ा महंगा कहना सिखाए रोनो सॉरी। सो अगे मैसेज है कि ताहिर दुग्गर जी का, कहते हैं कि कश्मीर सिर्फ और कश्मीर जंग से हासिल होगा, कोई हल नहीं इसका, हिंदू सिर्फ थक के ताकत की जुबान समझता है। हाँ बिल्कुल ठीक है, गल उस पास ही जा रही है जी। फिर अमरजित मलिक कहते हैं कि गुड एनालिसिस एंड फिर उन्होंने मैसेज है ताहिर दुग्गर जी का, कहते हैं कि फिर नहीं मैंने समझ आ रहा, सॉरी फॉर दैट। साहिल भट्ट जी लिखते हैं कि डॉक्टर साहब दोज मुस्लिम कंट्रीज हु बेस्ट ऑन highest honors on Muslim killer Modi have no moral right to lead OIC. They must withdraw all their officials from holding offices of OIC. बिल्कुल ठीक है सोहेल भट्ट जी, ये मैनू भी लगता है कि भी ये हुण बिल्कुल बेजान हो गई है ऑर्गेनाइजेशन, ਇਹਦਾ ਭੋਗ ਪੈਣਾ ਜ਼ਿਆਦਾ ਬਿਹਤਰ ਹੈ, ਉਹਦੇ ਚੋਂ ਹੀ ਕੋਈ ਨਵੀਂ ਚੇਂਜ ਹੋਏਗੀ, ਅਦਰਵਾਈਜ਼ ਤਾਂ ਇਹ ਜਿਹੜਾ ਐਵੇਂ ਮੁਰਦੇ ਨੂੰ ਘੜੀਸਣ ਵਾਲੀ ਗੱਲ ਹੀ ਹੈ ਜੀ। ਲਿਲੀ ਕਰਨਾਡਾ ਲਿਖਦੇ ਨੇ ਪੰਜਾਬ ਜਿੰਦਾਬਾਦ ਐਂਡ ਫਿਰ ਅਮਜਦ ਮਲਿਕ ਜੀ ਲਿਖਦੇ ਨੇ Sikhs believe in one God and therefore are closer to Muslim than Hindus who believe in hundreds of gods sorry ਜੀ। फिर खान फैशन लिखते ने वी आर ऑल ब्रदर्स एंड सिस्टर्स। फिर उन्होंने मैसेज फ्रॉम हांगकॉन्ग तो उन्होंने सन लिखा। फिर खान बाबा जी लिखते ने हैलो डॉक्टर साहब, हर रोज तुसानू सुनदा कि बहुत मेरे ख्याल च नहीं मैं पढ़ पाऊंगी, नॉलेज मिलता पर उन्होंने लिखा भी। हाँ जी। फिर बिलाल खान जी लिखते हैं लव यू पाकिस्तान एंड खालिस्तान जिंदाबाद, लव यू डॉक्टर साहब एंड माई ब्यूटीफुल सिस्टर, थैंक यू सो मच। फिर जिंदाबाद 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 मैसेज है कि पाकिस्तान जिंदाबाद है खालसा जिंदाबाद। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਤੁਸੀਂ ਸਾਨੂੰ ਇੰਨੇ ਮਾਣ ਤੇ ਪਿਆਰ ਵਾਲੇ ਮੈਸੇਜ ਭੇਜੇ ਨੇ, ਤਾਂ ਇਸੇ ਤਰ੍ਹਾਂ ਹੀ ਸਾਨੂੰ ਭੇਜਦੇ ਰਹੋ। ਇੱਥੇ ਲੈਣੇ ਆ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।